ਗਿੱਧੇ ਨੂੰ ਅਪਣਾਉਣ ਦਾ ਮੇਰਾ ਕਾਰਨ ਹੀ ਇਹ ਸੀ ਵੀ ਅਸੀਂ ਜਿਹੜਾ ਲੋਕ ਨਾਚ ਹੈ ਨਾ, ਇਹ ਸਾਡੀਆਂ ਲੜਕੀਆਂ ਦਾ ਲੋਕ ਨਾਚ ਆ, ਅਸੀਂ ਇਹਨੂੰ ਬਚਾਉਣ ਦੇ ਲਈ ਵੱਡੇ ਉਪਰਾਲੇ ਅਸੀਂ ਕੀਤੇ ਨੇ, ਹੈ ਨਾ, ਬਹੁਤ ਵੱਡੇ ਪੱਧਰ 'ਤੇ। अपनी इस कलाकारी तो एक साइड से होके मैं डोर टू डोर गया। ਜਦੋਂ ਅਸੀਂ ਭੰਗੜਾ ਸਿੱਖਦੇ ਸੀ ਕਾਲਜਾਂ ਦੇ ਟਾਈਮ ਦੇ ਵਿੱਚ, ਢੋਲ ਦੀ ਤਾਲ ਦੇ ਉੱਪਰ ਹੀ ਸਾਰਾ 15-20 ਮਿੰਟ ਪਾਉਣਾ ਪੈਂਦਾ ਸੀਗਾ, ਤਾਂ ਸਾਨੂੰ ਸਾਡੇ ਉਸਤਾਦਾਂ ਨੇ ਪਹਿਲਾਂ ਇਹ ਸਮਝਾਇਆ ਸੀਗਾ ਵੀ ਤੁਹਾਨੂੰ ਲੱਗਦਾ ਕਿ ਤੁਸੀਂ ਸਿਰਫ ਭੰਗੜਾ ਪਾਉਣ ਆ ਰਹੇ ਹੋ, ਸਿੱਖਣ ਆ ਰਹੇ ਹੋ, ਲੇਕਿਨ ਭੰਗੜੇ ਦੇ ਵੀ ਕਈ ਰੂਪ ਹੁੰਦੇ ਅਸੀਂ ਇੱਕ ਦੂਜੇ ਨੂੰ ਹੇਠਾਂ ਡੇਗਣ ਦੀ ਬਜਾਏ, ਇੱਕ ਦੂਜੇ ਦੇ ਪੈਰ ਖਿੱਚਣ ਦੀ ਬਜਾਏ, ਜਾਂ ਇੱਕ ਨਵੇਂ ਤਜਰਬੇ ਕਰਨ ਦੀ ਬਜਾਏ ਅਸੀਂ ਸਾਡੇ ਅਸਲੀ ਫੋਕ ਨੂੰ ਸੰਭਾਲੀਏ। ਇੰਡਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ। ਮੈਂ ਹਰਜੀਤ ਲਸਾੜਾ ਤੇ ਪ੍ਰੋਗਰਾਮ ਸਨਮੁਖ ਅੱਜ ਇੱਕ ਨਵੇਂ ਪ੍ਰਾਹੁਣੇ ਦੇ ਨਾਲ ਮਾਣਮੱਤੀ ਸ਼ਖਸੀਅਤ ਪੰਜਾਬੀ ਬੋਲੀ ਦੇ ਨਾਲ ਵੀ ਸੰਬੰਧ ਰੱਖਦੇ ਨੇ, ਪੰਜਾਬੀ ਭਾਈਚਾਰੇ ਦੇ ਨਾਲ ਵੀ ਸੰਬੰਧ ਰੱਖਦੇ ਨੇ, ਅਤੇ ਪੰਜਾਬੀ ਗੀਤ ਸੰਗੀਤ ਦੇ ਨਾਲ ਵੀ ਸੰਬੰਧ ਰੱਖਦੇ ਨੇ। ਖਾਸ ਕਰਕੇ ਜਦੋਂ ਆਪਾਂ ਭੰਗੜੇ ਅਤੇ ਗਿੱਧੇ ਦੀ ਗੱਲ ਕਰਦੇ ਹਾਂ, ਅਤੇ ਜੇ ਇਹਦੇ ਵਿੱਚੋਂ ਆਪਾਂ ਗਿੱਧੇ ਦੀ ਵੰਨਗੀ ਨੂੰ ਚੱਕੀਏ ਤਾਂ ਫਿਰ ਇਹ ਨਾਮ ਆਪਣੇ ਆਪ ਉਗੜ ਕੇ ਆਉਂਦਾ ਹੈ। ਸਾਡੇ ਨਾਲ ਅੱਜ ਬ੍ਰਿਸਬਨ ਦੀ ਧਰਤੀ ਤੋਂ ਰਾਬਤਾ ਬਣਿਆ ਜੀ ਪਾਲ ਸਿੰਘ ਸਮੋਏ। ਨਾਮ ਤੋਂ ਸਾਰੇ ਜਾਣਦੇ ਨੇ, ਅਤੇ ਉਹਨਾਂ ਦੀਆਂ ਜੋ ਪੰਜਾਬੀ ਸੰਗੀਤ ਦੇ ਵਿੱਚ ਖਾਸ ਕਰਕੇ ਜਿਹੜੇ ਗਿੱਧੇ ਦੀ ਵੰਨਗੀ ਉਹਦੇ ਵਿੱਚ ਜੋ ਉਹਨਾਂ ਦੀਆਂ ਪ੍ਰਾਪਤੀਆਂ ਨੇ, ਜਾਂ ਉਹ ਸਿਖਾ ਰਹੇ ਨੇ ਜਾਂ ਦੇਣਾ ਦੇ ਰਹੇ ਨੇ, ਮੇਰੇ ਖਿਆਲ ਸਾਰਾ ਜਗਤ ਆਪਣਾ ਇਸ ਚੀਜ਼ ਤੋਂ ਜਾਣੂ ਹੋ ਚੁੱਕਾ। ਅੱਜ ਸੁਭਾਗ ਬਣਿਆ ਉਹਨਾਂ ਨਾਲ ਗੱਲਾਂ ਬਾਤਾਂ ਕਰਨ ਦਾ। ਪਾਲ ਸਿੰਘ ਜੀ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ। ਮੇਰੇ ਵੱਲੋਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਜਿੰਨੇ ਵਿੰਡੋਜ਼ ਟੀਵੀ 'ਤੇ ਦੇਖ ਰਹੇ ਨੇ, ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਅੱਜ ਤੁਹਾਡੇ ਇਸ ਮਾਧਿਅਮ ਦੇ ਜ਼ਰੀਏ ਆਪਾਂ ਅੱਜ ਸਾਰਿਆਂ ਨਾਲ ਗੱਲਬਾਤ ਕਰਾਂਗੇ ਜੀ। ਬਿਲਕੁਲ ਜੀ, ਅੱਜ ਇੱਕ ਖੂਬਸੂਰਤ ਪ੍ਰੋਗਰਾਮ ਇੱਥੇ ਹੋਣ ਜਾ ਰਿਹਾ, ਅਤੇ ਉਹਦੇ ਸਿਲਸਿਲੇ ਦੇ ਵਿੱਚ ਅੱਜ ਪਾਲ ਸਿੰਘ ਜੀ ਨਾਲ ਰਾਬਤਾ ਬਣਿਆ। ਧੰਨਵਾਦ ਕਰਦੇ ਹਾਂ ਪਾਲ ਸਿੰਘ ਜੀ। ਜਿਸ ਤਰ੍ਹਾਂ ਆਪਾਂ ਨੇ ਸ਼ੁਰੂਆਤੀ ਗੱਲਬਾਤ ਦੇ ਵਿੱਚ ਕਿਹਾ ਕਿ ਨਾਮ ਜਿਹੜਾ ਹੈ ਹੁਣ ਮੁਥਾਜ ਨਹੀਂ ਰਿਹਾ ਹੈਗਾ ਜਾਣ ਪਛਾਣ ਤੋਂ। ਜੇ ਆਪਾਂ ਗਿੱਧੇ ਜਾਂ ਭੰਗੜੇ ਦੀ ਗੱਲ ਕਰੀਏ ਤਾਂ ਅੱਜ ਜਿਹੜੇ ਆਪਣੀਆਂ ਨੌਜਵਾਨ ਲੜਕੀਆਂ ਨੇ, ਯਕੀਨਨ ਉਹ ਗਿੱਧੇ ਦੇ ਵਿੱਚ ਆਪਣਾ ਜ਼ੋਰ ਜਮਾਈ ਕਰਦੀਆਂ ਨੇ। ਉਹਨਾਂ ਦਾ ਇੱਕ ਦੋਸ਼ ਦਾਇਰ ਹੋ ਜਾਂਦਾ ਕਿ ਅੱਜ ਸਾਡੀਆਂ ਜਿਹੜੀਆਂ ਪੰਜਾਬਣਾਂ ਨੇ, ਅੱਜ ਸਾਡੀਆਂ ਜਿਹੜੀਆਂ ਨੌਜਵਾਨ ਕੁੜੀਆਂ ਨੇ, ਉਹ ਗਿੱਧੇ ਨੂੰ ਭੁੱਲਦੀਆਂ ਜਾ ਰਹੀਆਂ ਸੀਗੀਆਂ ਜਾਂ ਭੁੱਲ ਰਹੀਆਂ ਨੇ। ਲੇਕਿਨ ਸ਼ਖਸੀਅਤ ਪਾਲ ਸਿੰਘ ਸ਼ਾਇਦ ਉਸ ਖਲਾਅ ਨੂੰ ਪੂਰਾ ਕਰਨ ਦੇ ਵਿੱਚ ਕਾਮਯਾਬ ਹੋ ਰਹੇ ਨੇ। ਜਦੋਂ ਮੈਂ ਕਹਿ ਰਿਹਾ ਕਿ ਉਹ ਆਪਣੇ ਗਿੱਧੇ ਤੋਂ ਵਿਸਰ ਰਹੀਆਂ ਨੇ, ਕਿਉਂਕਿ ਉਹਨਾਂ ਨੇ ਸ਼ਾਇਦ ਗਿੱਧਾ ਛੱਡ ਕੇ ਜਿਹੜਾ ਪੰਜਾਬੀਆਂ ਦਾ ਲੋਕ ਨਾਚ, ਮਰਦਾਂ ਦਾ ਭੰਗੜਾ ਹੈ, ਸ਼ਾਇਦ ਉਹਨੂੰ ਅਪਣਾ ਲਿਆ ਜਾਂ ਡੀਜੇ ਕਲਚਰ ਨੂੰ ਅਪਣਾ ਲਿਆ। ਕਿੰਨੇ ਕੁ ਸਹਿਮਤ ਹੋ ਇਸ ਨਾਲ? ਬਿਲਕੁਲ ਜੀ, ਸਾਡੇ ਲਈ ਇਹ ਬੜਾ ਹੀ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ। ਮੈਂ ਪਿਛਲੇ ਸਮੇਂ ਨਿਊਜ਼ੀਲੈਂਡ ਦੇ ਵਿੱਚ ਅਸੀਂ ਇੱਕ ਗਿੱਧੇ ਭੰਗੜੇ 'ਚ ਗਏ ਸੀ, ਉੱਥੇ ਵੀ ਸਾਨੂੰ ਇਹ ਚੀਜ਼ ਵੇਖਣ ਨੂੰ ਮਿਲੀ। ਅਸੀਂ ਬਹੁਤ ਜ਼ਿਆਦਾ ਚਿੰਤਤ ਇਸ ਚੀਜ਼ ਦੇ ਤੋਂ, ਹੈ ਨਾ, ਕਾਫੀ ਵੀ ਸਾਡਾ ਜਿਹੜਾ ਲੋਕ ਨਾਚ ਆ ਭੰਗੜਾ ਅਤੇ ਗਿੱਧਾ, ਭੰਗੜਾ ਮੁੰਡਿਆਂ ਲਈ ਬਣਿਆ ਅਤੇ ਗਿੱਧਾ ਕੁੜੀਆਂ ਲਈ ਬਣਿਆ। ਤਾਂ ਮੈਨੂੰ ਲੱਗਦਾ ਵੀ ਸਾਡੀਆਂ ਇਹਨਾਂ ਲੜਕੀਆਂ ਨੂੰ, ਸਾਡੀਆਂ ਧੀਆਂ ਨੂੰ ਜ਼ਿਆਦਾ ਜ਼ੋਰ ਗਿੱਧੇ ਵੱਲ ਦੇਣਾ ਚਾਹੀਦਾ, ਕਿਉਂਕਿ ਉਹਨਾਂ ਦਾ ਆਪਣਾ ਨਾਚ ਆ, ਹੈ ਨਾ। ਜੇ ਅਸੀਂ ਆਪਣੇ ਨਾਚ ਤੋਂ ਦੂਰ ਜਾਵਾਂਗੇ ਜਾਂ ਅਸੀਂ ਆਪਣੇ ਨਾਚ ਨੂੰ ਭੁੱਲਾਂਗੇ, ਆਪਣੇ ਨਾਚ ਨੂੰ ਅੱਖੋਂ ਪਰੋਖੋਂ ਕਰਾਂਗੇ, ਤਾਂ ਸਾਡਾ ਉਹ ਨਾਚ ਆ ਜਿਹੜਾ ਉਹ ਮਰਨ ਕਿਨਾਰੇ ਆ ਜਾਵੇਗਾ। ਠੀਕ ਹੈ, ਅਤੇ ਇਸ ਕਰਕੇ ਵੀ ਅਸੀਂ ਕੁੜੀਆਂ ਨੂੰ ਭੰਗੜਾ ਪਾਉਣ ਤੋਂ ਮਨਾ ਨਹੀਂ ਕਰਦੇ, ਭੰਗੜਾ ਪਾਓ, ਹੈ ਨਾ, ਸਾਡੇ ਖੁਸ਼ੀ ਦੇ ਪ੍ਰਤੀਕ ਨੇ। ਪਰ ਜਿਹੜਾ ਉਹਨਾਂ ਦਾ ਆਪਣਾ ਨਾਚ ਹੈ ਗਿੱਧਾ, ਹੈ ਨਾ, ਤਾਂ ਮੈਨੂੰ ਲੱਗਦਾ ਵੀ ਪੂਰੀਆਂ ਜਿੱਥੇ ਤੱਕ ਵੀ ਸਾਡੀਆਂ ਪੰਜਾਬਣਾਂ ਧੀਆਂ, ਸਾਡੀਆਂ ਧਿਆਣੀਆਂ ਬੈਠੀਆਂ ਨੇ, ਤਾਂ ਮੈਨੂੰ ਲੱਗਦਾ ਉਹਨਾਂ ਨੂੰ ਜੇ ਨਾਚਾਂ ਦੀ ਗੱਲ ਆਉਂਦੀ ਹੈ, ਕਿਤੇ ਵੀ ਕੰਪੀਟੀਸ਼ਨ ਦੀ ਗੱਲ ਆਉਂਦੀ ਹੈ, ਤਾਂ ਮੈਨੂੰ ਲੱਗਦਾ ਉਹਨਾਂ ਨੂੰ ਵੱਧ ਤੋਂ ਵੱਧ ਆਪਣਾ ਜਿਹੜਾ ਲਾਈਵ ਗਿੱਧਾ ਗਾ, ਖਾਸ ਕਰਕੇ ਟਰੈਕ 'ਤੇ ਨਹੀਂ, ਲਾਈਵ ਗਿੱਧੇ ਨੂੰ ਜਾਂ ਪਿੜਦੇ ਗਿੱਧੇ ਨੂੰ ਜਾਂ ਵਿਹੜੇ ਦੇ ਗਿੱਧੇ ਨੂੰ ਵੱਧ ਤੋਂ ਵੱਧ ਅਪਣਾਉਣਾ ਚਾਹੀਦਾ, ਕਿਉਂਕਿ ਉਹ ਸਾਡਾ ਜਿਹੜਾ ਔਰਤਾਂ ਦਾ ਨਾਚ ਹੈ ਗਿੱਧਾ, ਹੈ ਨਾ, ਮਰਦਾਂ ਦਾ ਭੰਗੜਾ, ਇਹ ਦੋ ਨਾਚ ਨੇ ਜਿਹੜੇ ਸਾਡੇ ਪੂਰੀ ਦੁਨੀਆ ਦੇ ਵਿੱਚ ਬੜੇ ਮਕਬੂਲ ਨੇ। ਤਾਂ ਇਸ ਕਰਕੇ ਵੀ ਮੈਂ ਤਾਂ ਤੁਹਾਡੇ ਮਾਧਿਅਮ ਰਾਹੀਂ ਸਾਡੀਆਂ ਸਤਿਕਾਰਯੋਗ ਧੀਆਂ ਨੂੰ ਬੇਨਤੀ ਕਰ ਸਕਦਾ ਵੀ ਇਹ ਤੁਹਾਡੇ ਨਾਚ ਨੇ, ਇਹਨਾਂ ਨੂੰ ਤੁਸੀਂ ਸੰਭਾਲੋ। ਜੇ ਤੁਸੀਂ ਨਾ ਅੱਗੇ ਆਈਆਂ ਤਾਂ ਇਹ ਨਾਚ ਕਿਤੇ ਕਿਸੇ ਦੀ ਲਪੇਟ ਚੜ੍ਹ ਜਾਣਗੇ।
ਯਕੀਨਨ ਤੁਸੀਂ ਕਈ ਸਾਲਾਂ ਤੋਂ ਇਸ ਚੀਜ਼ ਦੇ ਨਾਲ ਜੁੜੇ ਹੋਏ ਹੋ, ਇਸ ਜਿਹੜੀ ਚੀਜ਼ ਨੂੰ ਤੁਸੀਂ ਸਿਖਾ ਰਹੇ ਹੋ ਕਿ ਨੌਜਵਾਨ ਕੁੜੀਆਂ ਦੇ ਵਿੱਚ, ਪੰਜਾਬਣਾਂ ਦੇ ਵਿੱਚ ਗਿੱਧੇ ਨੂੰ ਦੁਬਾਰਾ ਪ੍ਰਫੁੱਲਤ ਕੀਤਾ ਜਾਵੇ। ਕਦੋਂ ਤੋਂ ਲੱਗਾ ਕਿ ਇਹ ਬੜਾ ਖਲਾ ਸਾਡੇ ਜਿਹੜਾ ਪੰਜਾਬੀ ਸੰਗੀਤ ਦੇ ਵਿੱਚ, ਖਾਸ ਕਰ ਗਿੱਧੇ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ? ਕਿਉਂਕਿ ਦੇਖੋ, ਇਹ ਔਰਤਾਂ ਦੀ ਇੱਕ ਆਪਣੀ ਵੀ ਪ੍ਰੋਬਲਮ ਹੁੰਦੀ ਹੈ, ਹੈ ਨਾ। ਆਫਟਰ ਮੈਰਿਜ ਜਦੋਂ ਵਿਆਹ ਹੋ ਜਾਂਦਾ ਕਿਸੇ ਲੜਕੀ ਦਾ, ਉਹ ਵਿਆਹ ਤੋਂ ਬਾਅਦ ਉਹ ਆਪਣੇ ਰੁਝੇਵਿਆਂ ਦੇ ਵਿੱਚ ਰੁੱਝ ਜਾਂਦੀ ਹੈ। ਬਹੁਤ ਸਾਰੀਆਂ ਉਹਦੀਆਂ ਪਰਿਵਾਰਿਕ ਜ਼ਿੰਮੇਵਾਰੀਆਂ ਆ ਜਾਂਦੀਆਂ ਨੇ, ਗ੍ਰਹਿਸਥੀ ਜੀਵਨ ਆ ਜਾਂਦਾ ਹੁੰਦਾ, ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਵੀ ਸ਼ਾਇਦ ਗਿੱਧੇ ਨਾਲ ਜੁੜੀਆਂ ਹੋਈਆਂ ਕੁੜੀਆਂ ਵਿਆਹ ਤੋਂ ਬਾਅਦ ਉਹਨਾਂ ਨਹੀਂ ਜੁੜ ਪਾਉਂਦੀਆਂ, ਹੈ ਨਾ। ਤਾਂ ਮੈਨੂੰ ਲੱਗਦਾ ਵੀ ਜਦੋਂ ਅਸੀਂ ਦੇਖਿਆ ਸੀ, ਮੇਰਾ ਗਿੱਧੇ ਨੂੰ ਅਪਣਾਉਣ ਦਾ ਮੇਰਾ ਕਾਰਨ ਹੀ ਇਹ ਸੀ ਵੀ ਅਸੀਂ ਜਿਹੜਾ ਲੋਕ ਨਾਚ ਹੈ ਨਾ, ਇਹ ਸਾਡੀਆਂ ਲੜਕੀਆਂ ਦਾ ਲੋਕ ਨਾਚ ਆ, ਅਸੀਂ ਇਹਨੂੰ ਬਚਾਉਣ ਦੇ ਲਈ ਵੱਡੇ ਉਪਰਾਲੇ ਅਸੀਂ ਕੀਤੇ ਨੇ, ਹੈ ਨਾ, ਬਹੁਤ ਵੱਡੇ ਪੱਧਰ 'ਤੇ ਕੀਤੇ ਨੇ। ਅਸੀਂ ਮੁੜ ਇਹਨੂੰ ਉਹਨਾਂ ਪੀੜਾਂ ਦੇ ਵਿੱਚ ਸੁਰਜੀਤ ਕਰਨ ਦੇ ਵਿੱਚ ਸਫਲ ਹੋਏ ਆ, ਹੈ ਨਾ। ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੂੰ ਬਾਹਰ ਕੱਢ ਕੇ ਲੈ ਕੇ ਆਂਦਾ, ਸਾਡੀਆਂ ਉਹਨਾਂ ਬਜ਼ੁਰਗ ਮਾਤਾਵਾਂ ਤੋਂ, ਉਹਨਾਂ ਦੇ ਢਿੱਡਾਂ ਦੇ ਵਿੱਚੋਂ, ਸਾਡੀਆਂ ਫੋਕ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਅਸੀਂ ਕੱਢ ਕੇ ਯੂਨੀਵਰਸਿਟੀਆਂ ਦੇ ਉੱਤੇ ਸਟੇਜਿਸ ਕਰਨ ਕਰਕੇ ਅਸੀਂ ਸਾਡੇ ਬੱਚਿਆਂ ਨੂੰ ਪਰੋਸਿਆ ਗਾ, ਹੈ ਨਾ। ਤਾਂ ਕਿਤੇ ਨਾ ਕਿਤੇ ਸਾਡੇ ਵੈਸਟਰਨ ਕਲਚਰ ਦੀ ਲਾ ਲਓ ਜਾਂ ਡੀਜੇ ਸਿਸਟਮ ਦਾ ਪ੍ਰਭਾਵ ਬਹੁਤ ਜ਼ਿਆਦਾ ਪੈ ਗਿਆ ਸੀ, ਹੈ ਨਾ। ਪਰ ਅਸੀਂ ਮੈਂ ਖੁਦ ਇਸ ਪਿੰਡ ਦੇ ਵਿੱਚ ਆਇਆ, ਮੈਂ ਖੁਦ ਆਪਣੀ ਡਰੈਸ ਪਾ ਕੇ ਮਲਵਈ ਗਿੱਧੇ ਦੇ ਰੂਪ ਦੇ ਵਿੱਚ, ਬੋਲੀਆਂ ਦੇ ਰੂਪ ਦੇ ਵਿੱਚ, ਵੱਖਰੀਆਂ ਵੰਨੀਆਂ ਦੇ ਰੂਪ ਦੇ ਵਿੱਚ ਅਸੀਂ ਪਿੰਡਾਂ 'ਚ ਉਤਰੇ। ਅਸੀਂ ਦੁਬਾਰਾ ਲੋਕਾਂ ਦਾ ਰੁਝਾਨ ਆ ਜਿਹੜਾ ਉਹ ਉਹਨਾਂ ਚੀਜ਼ਾਂ ਵੱਲ ਲੈ ਕੇ ਆਂਦਾ। ਜਿਵੇਂ ਹੁਣ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਆਏ ਹਾਂ, ਇੱਥੇ ਵੀ ਹੁਣ ਜਿਹੜੀਆਂ ਆਪਣੇ ਕੁੜੀਆਂ ਦੇ ਮੇਲੇ ਨੇ, ਧੀਆਂ ਦੇ ਮਿਲਾਪ ਨੇ ਸਾਡੀਆਂ, ਹੈ ਨਾ, ਇਹਨਾਂ ਔਰਤਾਂ ਦੇ ਵੱਡੇ ਮਿਲਾਪ ਨੇ ਜਿਹੜੇ, ਉਹ ਅਸੀਂ ਬਹੁਤ ਵੱਡੇ ਪੱਧਰ 'ਤੇ ਅਸੀਂ ਹੰਭਲਾ ਮਾਰਿਆ ਸੀ। ਅੱਜ ਵਿਦੇਸ਼ਾਂ ਦੇ ਵਿੱਚ ਆ ਕੇ ਦੇਖਦੇ ਹਾਂ ਅਤੇ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ ਮੁੜ ਆਪਣੇ ਉਸ ਕਲਚਰ ਨੂੰ ਸੁਰਜੀਤ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੀ ਹੈ। ਪਾਲ ਸਿੰਘ ਜੀ, ਤੁਸੀਂ ਮਲਵਈ ਗਿੱਧੇ ਦੀ ਗੱਲ ਕੀਤੀ ਹੈ। ਮਲਵਈ ਗਿੱਧਾ ਮਰਦਾਂ ਦੇ ਵਿੱਚ ਵੀ ਜਿਹੜਾ ਭੰਗੜਾ ਸੀਗਾ, ਜਿਹੜੀ ਢੋਲ ਦੀ ਕਹਿੰਦੇ ਕੋਈ ਤਾਲ ਦੇ ਉੱਪਰ ਪਾਇਆ ਜਾਂਦਾ ਸੀ, ਹੁਣ ਤਾਂ ਚਲੋ ਡੀਜੇ ਕਲਚਰ ਵਿੱਚ ਮਿਕਸ ਹੋ ਗਿਆ, ਗਾਣਿਆਂ ਦਾ ਆਪਾਂ ਪਾ ਲੈਂਦੇ ਹਾਂ, ਚਲੋ ਉਹ ਵੀ ਨਵੇਂ ਜ਼ਮਾਨੇ ਦੇ ਹਿਸਾਬ ਨਾਲ ਚੱਲਦਾ ਆ। ਇੱਕ ਮਰਦ ਜਦੋਂ ਮਰਦਾਂ ਦੇ ਵਿੱਚ, ਖਾਸ ਕਰਕੇ ਆਪਾਂ ਕਹਿ ਲਈਏ ਕਿ ਨੌਜਵਾਨਾਂ ਦੇ ਵਿੱਚ, ਪੰਜਾਬੀ ਨੌਜਵਾਨਾਂ ਦੇ ਵਿੱਚ ਉਹਨਾਂ ਨੂੰ ਕੋਈ ਸਿਖਾ ਰਿਹਾ ਤਾਂ ਸ਼ਾਇਦ ਸੌਖਾ ਹੋਊਗਾ, ਲੇਕਿਨ ਇੱਕ ਐਜ਼ ਏ ਮਰਦ ਜਦੋਂ ਨੌਜਵਾਨ ਲੜਕੀਆਂ ਦੇ ਵਿੱਚ, ਸਾਡੀਆਂ ਧੀਆਂ ਦੇ ਵਿੱਚ ਉਹਨਾਂ ਦੀ ਵੰਨਗੀ ਨੂੰ ਸਿਖਾ ਰਿਹਾ, ਇੰਨਾ ਸੌਖਾ ਤਾਂ ਨਹੀਂ ਹੋਣਾ। ਨਹੀਂ, ਬਹੁਤ ਔਖਾ ਬਹੁਤ ਹੁੰਦਾ ਗਾ, ਹੈ ਨਾ। ਪਰ ਬੜੀ ਕੋਸ਼ਿਸ਼ ਕਰਨੀ ਪੈਂਦੀ, ਕਿਉਂਕਿ ਜਿਹੜੇ ਕੋਚ ਹੁੰਦੇ ਨੇ ਉਹਨਾਂ ਨੂੰ ਢਲਣਾ ਪੈਂਦਾ। ਮੈਂ ਇੱਕ ਟ੍ਰੇਨਰ ਹਾਂ, ਇੱਕ ਕੋਚ ਹਾਂ, ਤਾਂ ਅਸੀਂ ਉਹਦੇ ਵਿੱਚ ਢਲ ਕੇ ਅਸੀਂ ਉਹਨਾਂ ਦੀਆਂ ਕੁੜੀਆਂ ਦੀਆਂ ਜਿਹੜੇ ਸਟੈਪ ਲਾ ਲਓ, ਜਾਂ ਉਹਨਾਂ ਦੀਆਂ ਬੋਲੀਆਂ ਦੀਆਂ ਟਿਊਨਾਂ ਲਾ ਲਓ, ਹੈ ਨਾ, ਉਹਨਾਂ ਬੋਲੀਆਂ ਦਾ ਲਹਿਜਾ ਲਾ ਲਓ, ਜਾਂ ਉਹਨਾਂ ਨੂੰ ਪਾਉਣ ਦਾ ਢੰਗ, ਉਹਨਾਂ ਸਟੈਪਾਂ ਨੂੰ ਕਰਨ ਦਾ ਢੰਗ ਅਸੀਂ ਪਹਿਲਾਂ ਬੀਬੀਆਂ ਤੋਂ ਸਿੱਖਿਆ। ਸਾਡੀਆਂ ਉਹਨਾਂ ਬਜ਼ੁਰਗ ਮਾਤਾਵਾਂ ਦੇ ਕੋਲ ਉਹ ਸਟੈਪਾਂ ਨੂੰ ਚੰਗੀ ਤਰ੍ਹਾਂ ਸਿੱਖਿਆ, ਉਹਨੂੰ ਬਰੀਕੀ ਤਰ੍ਹਾਂ ਅਸੀਂ ਜਾਣਿਆ। ਉਸ ਤੋਂ ਬਾਅਦ ਅਸੀਂ ਸਾਡੀਆਂ ਕੁੜੀਆਂ ਨੂੰ ਸਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਤਾਂ ਮੇਰਾ ਜਿਹੜਾ ਇਸ ਗਿੱਧੇ ਨੂੰ ਅਪਣਾਉਣ ਦਾ ਮੇਰਾ ਕਾਰਨ ਇਹੀ ਸੀ ਵੀ ਅਸੀਂ ਸਾਡੀਆਂ ਬੱਚੀਆਂ ਦਾ, ਸਾਡੀਆਂ ਔਰਤਾਂ ਦਾ ਜਿਹੜਾ ਨਾਚ ਆ, ਇਹਨੂੰ ਅਸੀਂ ਸੰਭਾਲ ਕੇ ਸੋਹਣੇ ਢੰਗ ਦੇ ਨਾਲ ਅਸੀਂ ਉਹਨਾਂ ਦਾ ਨਾਚ ਉਹਨਾਂ ਦੇ ਹਵਾਲੇ ਹੀ ਕਰ ਦਈਏ। ਕੋਈ ਇਸ ਨਾਚ ਨੂੰ ਮੈਂ ਆਪਣੇ ਤੱਕ ਸੀਮਤ ਨਹੀਂ ਰੱਖਿਆ, ਕਿਉਂਕਿ ਮੈਂ ਇੱਕ ਮਰਦ ਹਾਂ। ਮੈਂ ਮਰਦਾਂ ਵਾਲਾ ਨਾਚ ਆ ਜਿਹੜਾ ਭੰਗੜਾ ਜਾਂ ਮਲਵਈ ਗਿੱਧਾ, ਹੈ ਨਾ, ਉਹਨਾਂ ਚੀਜ਼ਾਂ ਨੂੰ ਮੈਂ ਖੁਦ ਪਰਫੋਰਮ ਕਰ ਰਿਹਾ, ਹੈ ਨਾ। ਮੈਂ ਖੁਦ ਉਹਨਾਂ ਨੂੰ ਪਾ ਰਿਹਾ ਗਾ, ਮੇਰੀ ਬਕਾਇਦਾ ਟੀਮ ਬਣੀ ਹੋਈ ਆ। ਪਰ ਜਿੱਥੇ ਆ ਜਾਂਦੀ ਹੈ ਗੱਲ ਗਿੱਧੇ ਦੀ, ਤਾਂ ਗਿੱਧੇ ਨੂੰ ਅਸੀਂ ਬਿਲਕੁਲ ਸਾਡੀਆਂ ਕੁੜੀਆਂ ਨੂੰ ਪਰੋਸ ਰਹੇ ਹਾਂ, ਅਸੀਂ ਕੁੜੀਆਂ ਨੂੰ ਦੇ ਰਹੇ ਹਾਂ। ਅਤੇ ਕੁੜੀਆਂ ਮੇਰੀਆਂ ਬਹੁਤ ਵੱਡੇ ਪੱਧਰ 'ਤੇ ਜਿਹੜੀਆਂ ਮੇਰੀਆਂ ਬੱਚੀਆਂ ਨੇ, ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਨੇ। ਮੈਨੂੰ ਘੱਟੋ ਘੱਟ 28 ਸਾਲ ਹੋ ਗਏ। ਮੈਂ ਸਕੂਲਾਂ ਤੋਂ ਕਾਲਜ, ਯੂਨੀਵਰਸਿਟੀਆਂ ਦੇ ਵਿੱਚ ਤਰ੍ਹਾਂ ਦੇ ਬੱਚੇ ਤਿਆਰ ਕੀਤੇ। ਬਹੁਤ ਵੱਡੀ ਗਿਣਤੀ, ਜੇ ਮੈਂ ਕਹਾਂ, ਅਤੇ ਬਹੁਤ ਭਾਰੀ ਗਿਣਤੀ ਦੇ ਵਿੱਚ ਮੈਂ ਕੁੜੀਆਂ ਨੂੰ ਇਸ ਨਾਚ ਦੇ ਨਾਲ ਜੋੜਿਆ। ਅਤੇ ਹੁਣ ਵੀ ਅਸੀਂ ਪਿੰਡਾਂ ਦੇ ਵਿੱਚ, ਸਾਡੇ ਪਿੰਡ ਤੋਂ ਹੀ ਲਾ ਲਓ, ਇੱਕ ਵਿਸ਼ਵ ਦਾ ਸਭ ਤੋਂ ਵੱਡਾ ਮੇਲਾ ਜਿਹਦੇ ਵਿੱਚ ਬਹੁਤ ਵੱਡਾ ਕਰਾਊਡ ਹੈ ਜਿਹੜਾ ਕੁੜੀਆਂ ਦਾ ਜੁਟਦਾ ਗਾ। ਮੈਂ ਇੱਥੇ ਵੀ ਆਇਆ, ਆਸਟ੍ਰੇਲੀਆ ਵੀ ਆਇਆ, ਨਿਊਜ਼ੀਲੈਂਡ ਵੀ ਆਇਆ, ਬਹੁਤ ਸਾਰੇ ਮੁਲਕਾਂ ਦੇ ਵਿੱਚ ਜਾ ਕੇ ਮੈਂ ਖੁਦ ਵਰਕਸ਼ਾਪਾਂ ਲਾਈਆਂ। ਮੈਂ ਆਪਣੀ ਇਸ ਕਲਾਕਾਰੀ ਤੋਂ ਇੱਕ ਸਾਈਡ 'ਤੇ ਹੋ ਕੇ ਮੈਂ ਡੋਰ ਟੂ ਡੋਰ ਗਿਆ, ਹੈ ਨਾ। ਆਸਟ੍ਰੇਲੀਆ ਦੇ ਵਿੱਚ ਮੇਰੀ ਤੀਸਰੀ ਇਹ ਫੇਰੀ ਹੈ। ਮੈਂ ਇਹ ਡੋਰ ਟੂ ਡੋਰ ਜਾ ਕੇ ਘਰਾਂ ਦੇ ਵਿੱਚ, ਜਿਸੇ 200 100 300 ਕੁੜੀ ਇਕੱਠੀ ਹੁੰਦੀ ਸੀ, ਉਹਨਾਂ ਨੂੰ ਬਹੁਤ ਬਰੀਕੀ ਦੇ ਨਾਲ ਇਸ ਨਾਚ ਦੇ ਨਾਲ ਜੋੜਨ ਦੇ ਵਿੱਚ ਮੈਂ ਸਫਲ ਹੋਇਆਂਗਾ ਜੀ। ਪੰਜਾਬੀ ਕਲਚਰ ਦੇ ਵਿੱਚ, ਸੱਭਿਆਚਾਰ ਦੇ ਵਿੱਚ, ਜਦੋਂ ਭੰਗੜਾ ਜਾਂ ਗਿੱਧੇ ਦੀ ਗੱਲ ਕਰਦੇ ਹਾਂ, ਆਪਣੇ ਲੋਕ ਨਾਚਾਂ ਦੀ ਗੱਲ ਕਰਦੇ ਹਾਂ, ਭੰਗੜਾ ਦਰਅਸਲ ਜਿਹੜਾ ਅਸਲੀਅਤ ਦੇ ਵਿੱਚ ਸੀਗਾ, ਉਹ ਤਾਂ ਸੀਗਾ ਢੋਲ ਦੀ ਤਾਲ ਦੇ ਉੱਪਰ। ਉਹਦੇ ਵਿੱਚ ਕੋਈ ਹੋਰ ਮਿਊਜ਼ਿਕ ਮਿਕਸ ਨਹੀਂ ਸੀਗਾ, ਜਾਂ ਅਲਗੋਜੇ ਤੂੰਬੀਆਂ ਉਹਨਾਂ ਦੇ ਨਾਲ ਚੱਲਦੇ ਰਹੇ ਆ, ਲੇਕਿਨ ਡੀਜੇ ਸਿਸਟਮ ਨਹੀਂ ਸੀਗਾ। ਇਹੀ ਰਵਾਇਤ ਸੀਗੀ ਸਾਡੇ ਗਿੱਧੇ ਦੇ ਵਿੱਚ। ਚਲੋ, ਤੁਸੀਂ ਉਸ ਚੀਜ਼ ਰਵਾਇਤ ਨੂੰ ਦੁਬਾਰਾ ਤੋਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਚੀਜ਼ ਤੱਕ ਉਹਨਾਂ ਨੂੰ ਸੀਮਿਤ ਕਰ ਦਿੱਤਾ ਜਾਵੇ ਕਿ ਅਸਲ 'ਚ ਪਹਿਲਾਂ ਇਹ ਸਿੱਖੋ, ਬਾਕੀ ਬਾਅਦ ਤੁਸੀਂ ਮਨੋਰੰਜਨ ਲਈ ਜੋ ਮਰਜ਼ੀ ਕਰਦੇ ਜਾਓ। ਲੇਕਿਨ ਜੇ ਮੈਂ ਨਾਲ ਹੁਣ ਪੰਜਾਬੀ ਸਾਹਿਤ ਨੂੰ ਜੋੜਾਂ,
ਮੈਨੂੰ ਲੱਗਦਾ ਕਿਉਂਕਿ ਮੈਂ ਕਾਲਜਾਂ ਦੇ ਵਿੱਚ ਜਦੋਂ ਪੜ੍ਹਿਆ ਤੇ ਅਸੀਂ ਵੀ ਢੋਲ ਦੇ ਡਗੇ ਦੇ ਉੱਪਰ ਹੀ ਢੋਲ ਸਿੱਖਿਆ, ਬੜੀਆਂ ਛਿੱਟੀਆਂ ਵੀ ਖਾਧੀਆਂ ਉਸਤਾਦਾਂ ਕੋਲੋਂ। ਯੂਨੀਵਰਸਿਟੀ ਦੇ ਵਿੱਚ ਵੀ ਮੈਂ ਦੇਖਿਆ ਕਿ ਉੱਥੇ ਢੋਲ ਦੇ ਡਗੇ ਦੇ ਉੱਪਰ 15 ਜਾਂ 20 ਮਿੰਟ ਦੀ ਉਹ ਚੱਲਦੀ ਹੁੰਦੀ ਸੀ ਤੇ ਉਹਦੇ ਵਿੱਚ ਪਰਫਾਰਮੈਂਸ ਦੇਣੀ ਹੁੰਦੀ ਸੀਗੀ। ਉਸ ਤੋਂ ਬਾਅਦ ਫਿਰ ਇਹ ਡੀਜੇ ਕਲਚਰ ਸ਼ੁਰੂ ਹੋ ਗਿਆ। ਇਹਦੇ ਵਿੱਚ ਮੈਨੂੰ ਕਿਤੇ ਕਿਤੇ ਇਹ ਲੱਗਦਾ ਕਿ ਜਦੋਂ ਤੁਸੀਂ ਭੰਗੜਾ ਜਾਂ ਗਿੱਧਾ ਸਿਖਾਉਂਦੇ ਹੋ, ਤੁਸੀਂ ਖਾਸ ਕਰਕੇ ਗਿੱਧਾ ਸਿਖਾਉਂਦੇ ਹੋ, ਚਲੋ ਤੁਸੀਂ ਉਹਦੀ ਰਵਾਇਤ ਚੱਕ ਲਈ ਆ, ਤੁਸੀਂ ਢੋਲ ਦੇ ਨਾਲ ਸੰਗੀਤ ਵੀ ਚੱਕ ਲਿਆ, ਲੇਕਿਨ ਜਿਹੜਾ ਪੰਜਾਬੀ ਸਾਹਿਤ ਆ ਉਹਦੇ ਵਿੱਚ ਜਿਹੜੀ ਲੇਖਣੀ ਆ ਗਿੱਧੇ ਦੇ ਲਈ ਜਾਂ ਭੰਗੜੇ ਦੇ ਲਈ, ਉਹ ਮੈਨੂੰ ਲੱਗਦਾ ਕਿ ਹੁਣ ਇੰਨੀ ਜ਼ਿਆਦਾ ਤੁਰੀ ਨਹੀਂ ਹੈਗੀ। ਉਹਨਾਂ ਟਾਈਮਾਂ ਦੇ ਵਿੱਚ 2-4 ਕਿਤਾਬਾਂ ਹੁੰਦੀਆਂ, ਉਹਦੇ ਵਿੱਚ ਲੋਕ ਬੋਲੀਆਂ ਜਾਂ ਮਲਵਈ ਬੋਲੀਆਂ ਹੁੰਦੀਆਂ ਸੀਗੀਆਂ। ਇਹ ਫਿਰ ਜਿਹੜੀਆਂ ਲਿਖਤਾਂ ਆ ਇਹਦੇ ਉੱਪਰ ਵੀ ਤੁਸੀਂ ਮਿਹਨਤ ਕਰਦੇ ਹੋ? ਬਿਲਕੁਲ ਜੀ, ਮੇਰੀ ਪਹਿਲੀ ਕਿਤਾਬ 2011 ਦੇ ਵਿੱਚ ਆਈ ਸੀ, ਲਾਮ ਲਾਮ ਨਾ ਜਾਈ ਗਿੱਧੇ ਪਿੰਡ ਵੜ ਪਏ। ਮੈਂ ਬਹੁਤ ਸਾਰੀਆਂ ਬੋਲੀਆਂ ਉਹਦੇ ਵਿੱਚ ਲਿਖੀਆਂ, ਗਿੱਧੇ ਦੇ ਵਿਸ਼ੇ ਲਿਖੇ ਮੈਂ, ਕਿਹੜੇ ਕਿਹੜੇ ਗਿੱਧਿਆਂ ਦੇ ਉੱਤੇ, ਕਿਹੜੇ ਕਿਹੜੇ ਵਿਸ਼ਿਆਂ ਦੇ ਉੱਤੇ ਗਿੱਧਾ ਪਾਇਆ ਜਾਂਦਾ। ਪਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਅੱਜ ਕੱਲ੍ਹ ਕੁਝ ਕੋਚ ਨੇ ਜਿਹੜੇ, ਉਹਨਾਂ ਨੇ ਸਾਡੀਆਂ ਰਸਮਾਂ ਨੂੰ ਵਿਸ਼ੇ ਬਣਾ ਲਿਆ ਹੈ ਨਾ। ਕੋਈ ਕੰਗਣਾ ਖੜਾਉਣ ਦੇ ਉੱਤੇ ਗਿੱਧਾ ਪਵਾਉਣ ਲੱਗ ਗਿਆ, ਕੋਈ ਚੱਕੀ ਹੱਥ ਪਾਉਣ ਦੇ ਉੱਤੇ ਗਿੱਧਾ ਕਰਾਉਣ ਲੱਗ ਗਿਆ, ਕੋਈ ਮੰਗਣੇ ਤੇ ਗਿੱਧਾ ਕਰਾਉਣ ਲੱਗ ਗਿਆ, ਕਿਉਂਕਿ ਇਹ ਸਾਡੀਆਂ ਰਸਮਾਂ ਨੇ, ਨਾ ਕਿ ਗਿੱਧੇ ਦੇ ਵਿਸ਼ੇ। ਸਾਡੇ ਜਿੱਥੋਂ ਗਿੱਧੇ ਦੇ ਵਿਸ਼ੇ ਬਣੇ ਨੇ, ਸਾਡਾ ਗਿੱਧੇ ਦਾ ਵਿਸ਼ਾ ਹੈਗਾ ਗਾ ਤੀਆਂ ਦਾ ਗਿੱਧਾ, ਤ੍ਰਿੰਜਣ ਦਾ ਗਿੱਧਾ, ਜਾਗੋ ਦਾ ਗਿੱਧਾ, ਮੁੰਡੇ ਜੰਮਣ ਦਾ ਗਿੱਧਾ ਆ ਗਿਆ, ਜੰਝ ਚੜਾਉਣ ਦਾ ਗਿੱਧਾ ਆ ਗਿਆ, ਡੋਲੀ ਤੋਰਨ ਦਾ ਗਿੱਧਾ ਆ ਗਿਆ, ਡੋਲਾ ਲਾਉਣ ਦਾ ਗਿੱਧਾ ਆ ਗਿਆ। ਇਹ ਸਾਡੀਆਂ ਬਜ਼ੁਰਗ ਮਾਤਾਵਾਂ ਨੇ ਲੰਬੇ ਸਮੇਂ ਤੋਂ ਪੀੜ੍ਹੀ ਦਰ ਪੀੜ੍ਹੀ ਸਾਨੂੰ ਇੱਕ ਵਿਸ਼ੇ ਦਿੱਤੇ ਨੇ, ਪੁਰਾਤਨ ਵਿਸ਼ੇ ਦਿੱਤੇ ਨੇ, ਜਿਨ੍ਹਾਂ ਉੱਤੇ ਨਰੋਲ ਗਿੱਧਾ ਪਾਇਆ ਜਾਂਦਾ। ਤੇ ਇੱਕ ਹੋਰ ਵੱਡੀ ਗੱਲ ਹੈ ਵੀ ਗੁੱਡੀ ਫੂਕਣ ਦੇ ਉੱਤੇ ਗਿੱਧਾ ਕਰਾਉਣ ਲੱਗ ਗਏ ਹੈ ਨਾ, ਜਿਹੜਾ ਕਿ ਇੱਕ ਔਰਤ ਦਾ ਬਹੁਤ ਵੱਡਾ ਅਪਮਾਨ ਆ। ਉਹਦੇ ਉੱਤੇ ਵੀ ਇਹਨਾਂ ਚੀਜ਼ਾਂ ਨੂੰ ਸਟੇਜ 'ਤੇ ਲਿਆਂਦਾ, ਜਦ ਕਿ ਨਹੀਂ ਆਉਣੀਆਂ ਚਾਹੀਦੀਆਂ। ਕਿਉਂਕਿ ਜੇ ਅਸੀਂ ਸਾਡੀਆਂ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਕੀ ਸੰਦੇਸ਼ ਦੇ ਰਹੇ ਹਾਂ, ਅਸੀਂ ਕਦਮ ਉਹ ਚੱਕੀਏ ਜਿਹਦਾ ਰਿਜ਼ਲਟ ਸੋਹਣਾ ਆਵੇ, ਜਿਹਦੇ ਉੱਤੇ ਅਸੀਂ ਕੁਝ ਸਿਖਾ ਸਕੀਏ ਹੈ ਨਾ। ਤੁਸੀਂ ਸਾਹਿਤ ਦੀ ਗੱਲ ਕਰੀ ਹੈ, ਸਾਹਿਤ ਜਿਹੜੇ ਸਾਡੇ ਵਿਦਵਾਨਾਂ ਨੇ ਹੈ ਨਾ, ਪ੍ਰੋਫੈਸਰ ਨਾਰ ਸਿੰਘ ਨੇ, ਬੰਜਾਰਾ ਸਿੰਘ ਬੇਦੀ, ਕਿੰਨੇ ਲੇਖਕਾਂ ਦੇ ਨਾਮ ਲਵਾਂ ਜਿਨ੍ਹਾਂ ਨੇ ਕਲਚਰ ਦੇ ਉੱਤੇ ਬਹੁਤ ਵੱਡਾ ਕੰਮ ਕੀਤਾ, ਬਹੁਤ ਜ਼ਿਆਦਾ ਸਾਹਿਤ ਪਿਆ ਸਾਡਾ। ਪਰ ਇਹਨਾਂ ਕਿਤਾਬਾਂ ਦੇ ਵਿੱਚ ਜਿਹੜੀਆਂ ਨਵੀਆਂ ਚੀਜ਼ਾਂ ਆ ਰਹੀਆਂ ਨੇ ਹੈ ਨਾ, ਕਿਤੇ ਕੰਗਣਾ ਖੜਾਉਣ ਦਾ ਗਿੱਧਾ ਹੋ ਗਿਆ, ਕਿਸੇ ਕਿਤਾਬ ਦੇ ਵਿੱਚ ਕੰਗਣਾ ਖੜਾਉਣ 'ਤੇ ਗਿੱਧੇ ਦਾ ਜ਼ਿਕਰ ਨਹੀਂ ਹੈਗਾ, ਕਿਸੇ ਕਿਤਾਬ ਦੇ ਵਿੱਚ ਕੰਗਣਾ ਖੜਾਉਣ 'ਤੇ ਗਿੱਧੇ ਦੀ ਕੋਈ ਬੋਲੀ ਨਹੀਂ ਬਣੀ ਹੋਈ, ਕਿਸੇ ਕਿਤਾਬ ਦੇ ਵਿੱਚ ਚੱਕੀ ਹੱਥ ਲਾਉਣ ਦੇ ਉੱਤੇ ਗਿੱਧੇ ਬਾਰੇ ਜ਼ਿਕਰ ਨਹੀਂ ਕੀਤਾ ਗਿਆ। ਇਹ ਸਾਡੀਆਂ ਰਸਮਾਂ ਨੇ, ਰਸਮਾਂ ਦੇ ਕੁਝ ਗੀਤ ਹੁੰਦੇ ਨੇ, ਰਸਮਾਂ ਕਿਸ ਢੰਗ ਨਾਲ ਕਰੀਆਂ ਜਾਂਦੀਆਂ ਨੇ, ਪਰ ਅੱਜ ਤਾਂ ਕੋਈ ਪੇਟੀ ਖਿਲਾ ਕੇ ਗਿੱਧਾ ਪਾਉਣ ਲੱਗੇ। ਮੈਨੂੰ ਲੱਗਦਾ ਜੇ ਇਹ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਸਾਡੇ ਗਿੱਧੇ ਦਾ ਜਿਹੜਾ ਮਿਆਰ ਆ ਉਹ ਬਿਲਕੁਲ ਜ਼ੀਰੋ ਪੱਧਰ 'ਤੇ ਚਲਾ ਜਾਏਗਾ, ਅਤੇ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨੂੰ ਬਹੁਤ ਗਲਤ ਸੰਦੇਸ਼ ਜਿਹੜਾ ਇਹ ਜਾਊਗਾ। ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ, ਸਾਡਾ ਸਾਰਿਆਂ ਦਾ ਮਾਰਗ ਸੇਮ ਆ। ਅਸੀਂ ਸਾਰੇ ਸਾਡੀ ਮਾਂ ਬੋਲੀ ਦੇ ਲਈ, ਸਾਡੀ ਵਿਰਾਸਤ ਦੇ ਲਈ, ਸਾਡੇ ਲੋਕ ਨਾਚਾਂ ਦੇ ਲਈ ਤੁਰੇ ਹੋਏ ਹਾਂ। ਅਸੀਂ ਇੱਕ ਦੂਜੇ ਨੂੰ ਹੇਠਾਂ ਡੇਗਣ ਦੀ ਬਜਾਏ, ਇੱਕ ਦੂਜੇ ਦੇ ਪੈਰ ਖਿੱਚਣ ਦੀ ਬਜਾਏ, ਜਾਂ ਅਸੀਂ ਇੱਕ ਨਵੇਂ ਤਜਰਬੇ ਕਰਨ ਦੀ ਬਜਾਏ ਅਸੀਂ ਸਾਡੇ ਅਸਲੀ ਫੋਕ ਨੂੰ ਸੰਭਾਲੀਏ, ਅਸੀਂ ਸਾਡੇ ਅਸਲੀ ਨਾਚਾਂ ਨੂੰ ਸੰਭਾਲੀਏ, ਸਾਡੀਆਂ ਬੋਲੀਆਂ ਦੀਆਂ ਟਿਊਨਾਂ ਨੂੰ ਸੰਭਾਲੀਏ, ਸਾਡੀ ਉਹਨਾਂ ਦੀ ਲੈਅ ਨੂੰ ਸੰਭਾਲੀਏ, ਉਹਨਾਂ ਦੇ ਸੰਗੀਤ ਨੂੰ ਸੰਭਾਲੀਏ। ਇੱਥੇ ਲੋੜ ਹੈ ਸਾਨੂੰ, ਨਾ ਕਿ ਸਾਨੂੰ ਇੱਕ ਤੁੱਕੀਆਂ ਬੋਲੀਆਂ ਪਾਉਣ ਦੀ। ਸਾਡੀਆਂ ਲੱਖਾਂ ਬੋਲੀਆਂ ਨੇ, ਲੜੀ ਦੀਆਂ ਬੋਲੀਆਂ ਨੇਗੀਆਂ, ਲੰਬੀਆਂ ਬੋਲੀਆਂ ਨੇ, ਪਰ ਸਮੇਂ ਦੇ ਅਨੁਸਾਰ ਸਾਡਾ ਇਹੋ ਜਿਹਾ ਕੁਛ ਸਾਡੇ ਵਿੱਚ ਆ ਗਿਆ ਵੀ ਸਾਡੀਆਂ ਬੋਲੀਆਂ ਦਾ ਮਿਆਰ ਵੀ ਡਿੱਗ ਗਿਆ, ਉਹਨਾਂ ਦੀ ਟਿਊਨ ਦਾ ਜਿਹੜਾ ਸੀਗਾ ਮਿਆਰ ਵੀ ਡਿੱਗ ਗਿਆ, ਅਤੇ ਜਿਹੜਾ ਸਾਡਾ ਵਿਹੜੇ ਦਾ ਗਿੱਧਾ ਸੀ, ਪਿੰਡ ਦਾ ਗਿੱਧਾ ਸੀ, ਠਰਮੇ ਵਾਲਾ ਗਿੱਧਾ ਸੀ, ਉਹ ਗਿੱਧਾ ਵੀ ਸਾਡਾ ਬਹੁਤ ਹੱਦ ਤੱਕ ਅਲੋਪ ਹੁੰਦਾ ਜਾ ਰਿਹਾ। ਸਾਨੂੰ ਸਾਰਿਆਂ ਨੂੰ ਮਿਲ ਕੇ ਇਹਨਾਂ ਨਾਚਾਂ ਨੂੰ ਸੰਭਾਲਣ ਦੀ ਲੋੜ ਹੈ ਜੀ। ਪਾਲ ਸਿੰਘ ਜੀ, 2-4 ਗੱਲਾਂ ਹੋਰ ਕਰਨੀਆਂ ਨੇ ਆਪਾਂ ਨੇ, ਜ਼ਿਹਨ ਦੇ ਵਿੱਚ ਆਈਆਂ। ਜਿੱਦਾਂ ਤੁਸੀਂ ਲੋਕ ਨਾਚਾਂ ਦੀ ਹੁਣ ਗੱਲਬਾਤ ਕਰ ਰਹੇ ਹੋ, ਜਦੋਂ ਅਸੀਂ ਭੰਗੜਾ ਸਿੱਖਦੇ ਸੀ ਕਾਲਜਾਂ ਦੇ ਟਾਈਮ ਦੇ ਵਿੱਚ, ਢੋਲ ਦੀ ਤਾਲ ਦੇ ਉੱਪਰ ਹੀ ਸਾਰਾ 15-20 ਮਿੰਟ ਪਾਉਣਾ ਪੈਂਦਾ ਸੀਗਾ, ਤਾਂ ਸਾਨੂੰ ਸਾਡੇ ਉਸਤਾਦਾਂ ਨੇ ਪਹਿਲਾਂ ਇਹ ਸਿਖਾਇਆ ਸੀਗਾ ਵੀ ਤੁਹਾਨੂੰ ਲੱਗਦਾ ਕਿ ਤੁਸੀਂ ਸਿਰਫ ਭੰਗੜਾ ਪਾਉਣ ਆ ਰਹੇ ਹੋ, ਸਿੱਖਣ ਆ ਰਹੇ ਹੋ, ਲੇਕਿਨ ਭੰਗੜੇ ਦੇ ਵੀ ਕਈ ਰੂਪ ਹੁੰਦੇ ਆ। ਉਹ ਰੂਪ ਮੈਂ ਹੌਲੀ ਕਰਕੇ ਤਾਲਾਂ ਦੇ ਵਿੱਚ ਤੁਹਾਨੂੰ ਸਿਖਾਵਾਂਗਾ। ਕਿਆ ਇਸਤਰੀਆਂ ਦਾ ਜਿਹੜਾ ਇਹ ਆਪਣਾ ਲੜਕੀਆਂ ਦਾ ਪੰਜਾਬਣਾਂ ਦਾ ਗਿੱਧਾ ਆ, ਇਹਨੂੰ ਵੀ ਸਿਰਫ ਇਹੀ ਕਹਿ ਕੇ ਸਿਖਾਉਂਦੇ ਹੋ ਕਿ ਆਹ ਲਈ ਤੁਹਾਨੂੰ ਮੈਂ ਗਿੱਧਾ ਸਿਖਾਉਣ ਲੱਗਾ, ਇਹਦੇ ਆਹ ਹੈਗੀਆਂ ਟਾਈਪਸ ਹੈਗੀਆਂ ਆ, ਜਾਂ ਇਹਦੇ ਵਿੱਚ ਵੀ ਕੁਝ ਵਿਸ਼ੇਸ਼ ਵੰਨਗੀਆਂ ਹੁੰਦੀਆਂ ਕਿ ਉਹ ਤਰਤੀਬ ਵਾਰ ਸਿਖਾਈਆਂ ਜਾਂਦੀਆਂ? ਕਿਉਂਕਿ ਗਿੱਧਾ ਇੱਕ ਬੰਦਸਾਂ ਤੋਂ ਬਾਹਰ ਹੈ, ਗਿੱਧੇ 'ਤੇ ਕੋਈ ਬੰਦਸ ਨਹੀਂ। ਇੱਦਾਂ ਹੀ ਭੰਗੜਾ ਸੀ, ਭੰਗੜਾ ਪਹਿਲਾਂ ਖੁੱਲ੍ਹ ਕੇ ਭੰਗੜਾ ਨੱਚਿਆ ਜਾਂਦਾ ਸੀ, ਕਿਉਂਕਿ ਭੰਗੜਾ ਸਾਡੇ ਪੂਰੇ ਪੰਜਾਬ ਦੇ ਨਾਚਾਂ ਦਾ ਸੁਮੇਲ ਆ। ਭੰਗੜੇ ਦੇ ਵਿੱਚ ਸਾਡੀ ਸੰਮੀ ਵੀ ਹੈ, ਲੁੱਡੀ ਵੀ ਹੈ, ਝੂਮਰ ਵੀ ਹੈ, ਉਹ ਪੂਰੇ ਨਾਚਾਂ ਦਾ ਸੁਮੇਲ ਹੈ। ਇਸੇ ਤਰ੍ਹਾਂ ਇੱਕ ਗਿੱਧਾ ਗਾ ਹੈ ਨਾ, ਇੱਕ ਗਿੱਧਾ ਸਭ ਤੋਂ ਔਖਾ ਡਾਂਸ ਹੈ, ਕਿਉਂਕਿ ਉਹਦੇ ਵਿੱਚ ਔਰਤਾਂ ਆਪ ਹੀ ਬੋਲਦੀਆਂ ਨੇ, ਆਪ ਹੀ ਨੱਚਦੀਆਂ ਨੇ, ਅਤੇ ਆਪ ਹੀ ਉਹ
ਹੱਥਾਂ ਦੀ ਤਾੜੀ ਮਾਰਦੀਆਂ ਨੇ। ਭੰਗੜਾ ਕਿ ਜਿਹੜਾ ਸਾਡਾ ਢੋਲ ਦੀ ਤਾਲ ਤੇ ਆ, ਬੋਲੀਆਂ ਵਾਲਾ ਵੱਖਰਾ ਹੁੰਦਾ, ਨੱਚਣ ਵਾਲੇ ਵੱਖਰੇ ਹੁੰਦੇ ਨੇ, ਪਰ ਇੱਕ ਗਿੱਧਾ ਸਭ ਤੋਂ ਔਖਾ ਨਾਚ ਆ ਜਿਹਨੂੰ ਬਿਨਾਂ ਰੁਕੇ ਸਾਡੀਆਂ ਔਰਤਾਂ ਗਾਉਂਦੀਆਂ ਵੀ ਨੇ, ਨੱਚਦੀਆਂ ਵੀ ਨੇ ਤੇ ਗਿੱਧਾ ਪਾਉਂਦੀਆਂ ਵੀ ਨੇ, ਹੈ ਨਾ। ਤਾਂ ਇਸ ਕਰਕੇ ਵੀ ਗਿੱਧੇ ਦੇ ਵਿਸ਼ੇ ਦੇ ਅਨੁਸਾਰ ਆ, ਜੇ ਸਾਡਾ ਜੰਜ ਚੜਾਉਣ ਦੇ ਉੱਤੇ ਅਸੀਂ ਗਿੱਧਾ ਪਾ ਰਹੇ ਹਾਂ ਤਾਂ ਜੰਜ ਚੜਾਉਣ ਦੇ ਵਿੱਚ ਕੀ ਮਾਹੌਲ ਸਿਰਜਿਆ ਜਾਂਦਾ। ਮੁੰਡੇ ਦੇ ਵਿਆਹ ਵੇਲੇ ਭੈਣਾਂ ਨੂੰ ਜ਼ਿਆਦਾ ਚਾਅ ਹੁੰਦਾ, ਭੈਣਾਂ ਦੀ ਸਮੂਲੀਅਤ ਜ਼ਿਆਦਾ ਹੁੰਦੀ ਹੈ, ਉਹਦੇ ਰਿਸ਼ਤੇਦਾਰਾਂ ਦੀ ਸਮੂਲੀਅਤ ਜ਼ਿਆਦਾ ਹੁੰਦੀ ਹੈ। ਸਾਨੂੰ ਉਸ ਢੰਗ ਦੇ ਨਾਲ ਉਹ ਪਿੜ ਸਿਰਜਣਾ ਪੈਂਦਾ, ਉੱਦਾਂ ਦਾ ਸਾਨੂੰ ਉਹ ਮਾਹੌਲ ਸਿਰਜਣਾ ਪੈਂਦਾ। ਇਸੇ ਤਰ੍ਹਾਂ ਸਾਡਾ ਵਧਾਈ ਦਾ ਗਿੱਧਾ ਜਦੋਂ ਕੁੜੀ ਤੁਰਦੀ ਹੈ, ਸਾਨੂੰ ਬਿਲਕੁਲ ਇੱਕ ਬਰਾਗਮਈ ਮਾਹੌਲ ਸਿਰਜਣਾ ਪੈਂਦਾ, ਹੈ ਨਾ। ਉਹਦੇ ਗੀਤਾਂ ਦੀਆਂ ਟਿਊਨਾਂ ਵੱਖਰੀਆਂ ਨੇ, ਉਹਨਾਂ ਦੀਆਂ ਬੋਲੀਆਂ ਦੀਆਂ ਟਿਊਨਾਂ ਵੱਖਰੀਆਂ ਨੇ। ਗਿੱਧਾ ਇੱਕਦਮ ਬਰਾਗ 'ਚੋਂ ਉੱਠਦਾ ਜੋਬਨ 'ਤੇ ਜਾਂਦਾ ਗਾ। ਇਸੇ ਤਰ੍ਹਾਂ ਤੀਆਂ ਦਾ ਗਿੱਧਾ ਆ ਗਿਆ ਤਾਂ ਗਿੱਧੇ ਦੀਆਂ ਜਿਹੜੀਆਂ ਵੰਨਗੀਆਂ ਨੇ, ਗਿੱਧੇ ਦੀਆਂ ਵਿਸ਼ਿਆਂ ਦੇ ਅਨੁਸਾਰ ਗਿੱਧਾ ਹੰਢਾਇਆ ਜਾਂਦਾ, ਵਿਸ਼ਿਆਂ ਦੇ ਅਨੁਸਾਰ ਗਿੱਧਾ ਪਾਇਆ ਜਾਂਦਾ। ਉਹਦੇ ਹਿਸਾਬ ਨਾਲ ਅਸੀਂ ਸਾਰੀ ਗਿੱਧੇ ਦੀ ਜਿਹੜੀ ਬੱਚਿਆਂ ਨੂੰ ਬਰੀਕੀ ਨਾਲ ਦੱਸਦੇ ਹਾਂ, ਹੈ ਨਾ। ਪਰ ਗਿੱਧੇ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਵੀ ਜਿਹੜੇ ਮਰਜ਼ੀ ਗਿੱਧੇ ਦੇ ਵਿੱਚ ਆਪਾਂ ਜੋ ਮਰਜ਼ੀ ਬੋਲੀ ਪਾ ਦਈਏ, ਹੈ ਨਾ, ਜਿਹੜੀ ਮਰਜ਼ੀ ਕੁਛ ਕਰੀਏ। ਜੇ ਤੀਆਂ ਦਾ ਗਿੱਧਾ ਉਹਦੇ ਵਿੱਚ ਅਸੀਂ ਮਾਮੀਆਂ ਦੀ, ਨਾਨੀਆਂ ਦੀ ਗੱਲ ਨਹੀਂ ਨਾ ਕਰ ਸਕਦੇ, ਕਿਉਂਕਿ ਇੱਕ ਉਹਦੇ ਵਿੱਚ ਰੁੱਤਾਂ ਦਾ, ਗਹਿਣਿਆਂ ਦਾ, ਮਾਹੀ ਦਾ, ਸਹੁਰਿਆਂ ਦਾ ਅਸੀਂ ਜ਼ਿਕਰ ਕਰ ਦਿੰਦੇ ਹਾਂ, ਹੈ ਨਾ। ਇੱਕ ਥਾਂ ਮੈਂ ਜਾਗੋ ਦਾ ਗਿੱਧਾ ਹੈਗਾ ਤਾਂ ਜਾਗੋ ਦੇ ਜਦੋਂ ਜਾਗੋ ਦੇ ਵਿੱਚ ਗਿੱਧਾ ਪੈ ਰਿਹਾ, ਉੱਥੇ ਅਸੀਂ ਤੀਆਂ ਤਰਿੰਜਣਾਂ ਦੀ ਗੱਲ ਨਹੀਂ ਨਾ ਕਰ ਸਕਦੇ। ਹੁਣ ਜੇ ਜਾਗੋ ਦਾ ਗਿੱਧਾ ਪਾਉਣੇ ਉੱਥੇ ਚਰਖਾ ਤਾਂ ਡਾਉਣ ਨਹੀਂ ਲੱਗੇ, ਹੈ ਨਾ, ਜਾਂ ਉਹਦੇ ਵਿੱਚ ਅਸੀਂ ਫੁਲਕਾਰੀਆਂ ਤਾਂ ਕੱਢਣ ਨਹੀਂ ਲੱਗੇ। ਤਾਂ ਇਸ ਕਰਕੇ ਵੀ ਸਾਡੀਆਂ ਮਾਤਾਵਾਂ ਨੇ, ਸਾਡੀਆਂ ਉਹਨਾਂ ਬਜ਼ੁਰਗ ਔਰਤਾਂ ਨੇ ਤੇ ਸਾਨੂੰ ਗਿੱਧੇ ਦੇ ਲਈ ਬਹੁਤ ਤਕੜਾ ਖਜ਼ਾਨਾ ਸਾਨੂੰ ਦਿੱਤਾ ਹੋਇਆ ਹੈਗਾ। ਲੋੜ ਆ ਸਾਨੂੰ ਉਹਦੀ ਖੋਜ ਕਰਨ ਦੀ, ਲੋੜ ਆ ਸਾਨੂੰ ਉਹਦੀ ਬਰੀਕੀ ਤੱਕ ਜਾਣ ਦੀ, ਲੋੜ ਆ ਸਾਨੂੰ ਉਹਨਾਂ ਗੀਤਾਂ ਦੇ ਵਿੱਚ ਖੁੱਭਣ ਦੀ ਤੇ ਉਹਨਾਂ ਬੋਲੀਆਂ ਨੂੰ ਇਕੱਠਾ ਕਰਕੇ ਸਾਡੇ ਬੱਚਿਆਂ ਨੂੰ ਦੇਣ ਦੀ ਸੀ। ਜਾਂਦੇ ਜਾਂਦੇ ਇੱਕ ਸਵਾਲ ਹੋਰ, ਜ਼ਿਆਦਾ ਸਮਾਂ ਨਹੀਂ ਆਪਾਂ ਲੈਂਦੇ ਕਿਉਂਕਿ ਤੁਸੀਂ ਪ੍ਰੋਗਰਾਮ ਦੀ ਸ਼ੁਰੂਆਤ ਵੀ ਗਾਹਾਂ ਕਰਨੀ ਹੈ। ਤੁਸੀਂ ਵਰਕਸ਼ਾਪਾਂ ਲਗਾਉਂਦੇ ਹੋ, ਪੰਜਾਬ 'ਚ ਵੀ ਲਗਾਉਂਦੇ ਹੋਗੇ, ਭਾਰਤ ਦੇ ਵਿੱਚ ਵੀ ਪੂਰੇ ਲਗਾਉਂਦੇ ਹੋਗੇ ਤੇ ਵਿਦੇਸ਼ਾਂ ਦੇ ਵਿੱਚ ਵੀ ਤੁਸੀਂ ਭ੍ਰਮਣ ਕਰਦੇ ਹੋ। ਦੋ ਸਵਾਲ ਇਕੱਠੇ ਕਰ ਦਿੰਦਾ। ਵਿਦੇਸ਼ਾਂ ਦੇ ਵਿੱਚ ਜਦੋਂ ਤੁਸੀਂ ਆਉਂਦੇ ਹੋ ਵਰਕਸ਼ਾਪਾਂ ਲਗਾਉਣ ਤਾਂ ਕਿੱਦਾਂ ਦਾ ਹੁੰਗਾਰਾ ਮਿਲਦਾ, ਜਾਂ ਕੀ ਲੱਗਦਾ ਕਿ ਭਵਿੱਖ ਦੇ ਵਿੱਚ ਮੈਂ ਹੋਰ ਨਵਾਂ ਕੀ ਕਰ ਸਕਦਾ? ਉੱਧਰ ਆਪਣੇ ਚੜ੍ਹਦੇ ਪੰਜਾਬ ਦੇ ਵਿੱਚ ਜੇ ਆਪਾਂ ਉਹਦਾ ਕੰਪੈਰੀਜ਼ਨ ਕਰੀਏ, ਮੁਕਾਬਲਾ ਕਰੀਏ, ਤਾਂ ਕੀ ਲੱਗਦਾ ਕਿ ਉੱਥੇ ਸਮਰਥਨ ਮਿਲਦਾ? ਸਰਕਾਰੀ ਸਮਰਥਨ ਵੀ ਹੋ ਸਕਦਾ ਤੇ ਕੁਝ ਸੰਸਥਾਵਾਂ ਦਾ ਵੀ ਹੋ ਸਕਦਾ। ਕਿਉਂਕਿ ਵਿਦੇਸ਼ਾਂ ਦੇ ਵਿੱਚ ਜਾ ਕੇ ਜਿਹੜਾ ਵਖਰੇਵਾਂ ਸਾਡਾ ਇਹ ਲੱਗਦਾ ਹੁੰਦਾ, ਵਿਦੇਸ਼ਾਂ ਦੇ ਵਿੱਚ ਇੰਟਰਸਟ ਬਹੁਤ ਆ, ਰੁਚੀ ਬਹੁਤ ਆ, ਬੱਚਿਆਂ 'ਚ ਕੁੜੀਆਂ 'ਚ ਰੁਚੀ ਬਹੁਤ ਆ। ਇੱਥੇ ਪ੍ਰੋਬਲਮ ਆਉਂਦੀ ਆ ਸਾਨੂੰ ਭਾਸ਼ਾ ਦੀ, ਸਾਡੀ ਉਹ ਠੇਠਤਾ ਦੀ, ਹੈ ਨਾ। ਅਸੀਂ ਇੱਥੇ ਬੱਚਿਆਂ ਨੂੰ ਉੱਡਣ ਦੇ, ਹੁਣ ਜਿਵੇਂ ਇੱਥੋਂ ਦੇ ਵਿਦੇਸ਼ਾਂ ਦੇ ਬੱਚਿਆਂ ਤੋਂ ਰਾੜਾ ਨਹੀਂ ਬੋਲਿਆ ਜਾਂਦਾ। ਗੁਰਮੁਖੀ ਦੇ ਵਿੱਚ ਰਾੜੇ ਸ਼ਬਦ ਨੂੰ ਜੇ ਤੁਸੀਂ ਕਰਦੇ ਆ, ਉਹ ਰਾੜੇ ਨੂੰ ਰਾਰਾ ਕਹਿਣਗੇ, ਹੈ ਨਾ। ਉਹਨਾਂ ਦੇ ਸ਼ਬਦ ਉਚਾਰਨ ਦੀ, ਹੈ ਨਾ, ਉਹਨਾਂ ਦੇ ਬੋਲਣ ਦੀ ਪ੍ਰੋਬਲਮ ਆ ਗਈ, ਉਹਨਾਂ ਦੀ ਬਾਡੀ ਲੈਂਗੁਏਜ ਦੀ ਪ੍ਰੋਬਲਮ ਆ ਗਈ, ਜਾਂ ਜਦੋਂ ਸਾਡੇ ਨਾਚਾਂ ਦੀ ਜਿਹੜੀ ਅਸਲ ਮੌਲਿਕਤਾ ਆ ਗਈ, ਸਾਡੇ ਨਾਚਾਂ ਦੀ, ਸਾਡੇ ਨਾਚ ਠਰਮੇ ਤੋਂ ਕਿੱਧਰ ਜਾਂਦੇ ਨੇ, ਜਾਂ ਸਾਡੇ ਗੀਤਾਂ ਦੀ ਜਿਹੜੀ ਲੈਅ ਆ, ਸਾਡੇ ਗੀਤਾਂ 'ਚ ਕਿੱਥੇ ਠਹਿਰਾਗ ਆ, ਉਹ ਸਾਰੀਆਂ ਚੀਜ਼ਾਂ ਨੂੰ ਵਿਦੇਸ਼ਾਂ ਦੇ ਬੱਚਿਆਂ ਨੂੰ ਸਿਖਾਉਣ ਦੇ ਵਿੱਚ ਦਿੱਕਤ ਆਉਂਦੀ ਹੈ। ਪਰ ਜਿਹੜੇ ਸਾਡੇ ਉੱਧਰਲੇ ਪੰਜਾਬ ਦੇ, ਉਹ ਚੀਜ਼ਾਂ ਉਹਨਾਂ ਦੇ ਵਿੱਚ ਸਮੋਈਆਂ ਹੁੰਦੀਆਂ ਨੇ। ਸਾਡੇ ਜਿਹੜੇ ਉਹਨਾਂ ਦੀ ਬਾਡੀ ਲੈਂਗੁਏਜ ਦੇ ਵਿੱਚ ਨਾਚ ਆ, ਜਿਹੜਾ ਰਿਦਮ ਆ, ਜਿਹੜਾ ਸਭ ਤੋਂ ਵੱਡੀ ਗੱਲ ਆ ਰਿਦਮ ਦੀ, ਸਾਡੇ ਉੱਧਰਲੇ ਬੱਚਿਆਂ ਦੀ ਬਾਡੀ ਦੇ ਵਿੱਚ ਰਿਦਮ ਹੁੰਦਾ, ਉਹਨਾਂ ਦੀ ਬੋਲ ਚਾਲ ਦੇ ਵਿੱਚ ਇੱਕ ਠੇਠਤਾ ਹੁੰਦੀ ਹੈ। ਤਾਂ ਜੇ ਜਿੰਨਾ ਮੈਨੂੰ ਲੱਗਦਾ ਮੈਂ ਵੇਖਿਆ ਇੰਟਰਸਟ, ਰੁਚੀ ਦੀ ਗੱਲ ਕਰਾਂ ਤਾਂ ਇੱਧਰਲੇ ਬੱਚਿਆਂ 'ਚ ਜ਼ਿਆਦਾ ਆ, ਇੱਧਰਲੀਆਂ ਕੁੜੀਆਂ 'ਚ ਜ਼ਿਆਦਾ ਆ। ਇੱਥੋਂ ਦੇ ਵਿਦੇਸ਼ੀ ਜਿਹੜੇ ਸਾਡੇ ਪੰਜਾਬੀ ਨੇ, ਉਹਨਾਂ ਨੂੰ ਮੈਨੂੰ ਲੱਗਦਾ ਵੱਡੇ ਪੱਧਰ 'ਤੇ ਜਾ ਕੇ ਸਾਡੇ ਕਲਚਰ ਨੂੰ, ਸਾਡੇ ਨਾਚਾਂ ਨੂੰ, ਸਾਡੀ ਇਸ ਰਵਾਇਤ ਨੂੰ ਸੰਭਾਲਿਆ ਹੋਇਆ। ਪਰ ਸਾਡੇ ਉੱਧਰਲੇ ਪੰਜਾਬੀਆਂ ਨੇ ਵਿੱਚ ਰਹਿ ਕੇ ਵੀ ਇਹਦੇ ਉੱਤੇ ਵਿਸਰਦੇ ਜਾਂਦੇ ਨੇ। ਮੈਂ ਤਾਂ ਇਹੀ ਕਹਾਂਗਾ ਵੀ ਜਿਵੇਂ ਬਾਹਰ ਆ ਕੇ ਜਿਹੜਾ ਪੰਜਾਬ ਸਾਡੇ ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਵਸਾ ਲਿਆ, ਉਹਨਾਂ ਨਾਚਾਂ ਨੂੰ ਮੈਂ ਇੱਥੇ ਬੜੀ ਬਰੀਕੀ ਨਾਲ ਦੇਖਦਾ। ਮੈਂ ਆ ਕੇ ਦੇਖਿਆ, ਜਦੋਂ ਮੈਂ ਡੋਰ ਟੂ ਡੋਰ ਗਿਆ ਤਾਂ ਇੱਥੋਂ ਦੇ ਪੰਜਾਬੀ ਆਪਣੇ ਬੱਚਿਆਂ ਦੀਆਂ ਸਪੈਸ਼ਲ ਕਲਾਸਾਂ ਲਾਉਂਦੇ ਨੇ, ਹੈ ਨਾ। ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਪੰਜਾਬੀ ਸਿੱਖਣ ਲਈ ਕਲਾਸਾਂ ਲਵਾਈਆਂ ਜਾਂਦੀਆਂ ਨੇ, ਉਹਨਾਂ ਨੂੰ ਆਪਣੇ ਨਾਚ ਸਿਖਾਉਣ ਦੇ ਲਈ ਬਕਾਇਦਾ ਕਲਾਸਾਂ ਲਵਾਈਆਂ ਜਾਂਦੀਆਂ ਨੇ। ਉਹ ਆਪਣੇ ਕੰਮਾਂ ਦੇ ਇੰਨੇ ਰੁਝੇਵਿਆਂ 'ਚੋਂ ਨਿਕਲ ਕੇ ਉਹਨਾਂ ਦੇ ਲਈ ਸਮਾਂ ਕੱਢਦੇ ਨੇ। ਪਰ ਸਾਡੇ ਉੱਧਰਲੇ ਪੰਜਾਬੀ ਨੇ, ਉਹ ਜੇ ਕਾਲਜਾਂ ਸਕੂਲਾਂ 'ਚ ਜੋ ਉੱਥੇ ਸਿੱਖਦੇ ਨੇ ਉਹੀ ਸਿੱਖਦੇ ਨੇ, ਪਰ ਐਕਸਟਰਾ ਉਹਨਾਂ ਨੂੰ ਬਿਲਕੁਲ ਵੀ ਉਹਨਾਂ ਨੂੰ ਨਹੀਂ ਸਿਖਾਇਆ ਜਾਂਦਾ। ਸਗੋਂ ਸਾਡੇ ਉੱਧਰਲਿਆਂ ਦੀ ਤਾਂ ਲੋਕਾਂ ਦੀ ਸੋਚ ਇਹ ਹੁੰਦੀ ਆ, ਇਹ ਕੰਜਰਖਾਨਾ ਗਾ, ਤੁਸੀਂ ਇਹਨਾਂ ਨੂੰ ਸਿੱਖ ਕੇ ਕੀ ਕਰੋਗੇ, ਹੈ ਨਾ। ਉਹ ਇੱਕ ਸੋਚ ਦਾ ਫਰਕ ਆ, ਹੈ ਨਾ, ਇੱਕ ਪੜ੍ਹੇ ਲਿਖੇ ਹੋਣ ਦਾ ਜਾਂ ਵਿਦੇਸ਼ਾਂ 'ਚ ਆ ਕੇ। ਤਾਂ ਮੈਨੂੰ ਲੱਗਦਾ ਜੋ ਮੈਂ ਫਰਕ ਦੇਖਿਆ, ਮੈਂ ਹੀ ਦੇਖਿਆ। ਧੰਨਵਾਦ ਕਰਦੇ ਹਾਂ। ਇਹ ਸਨ ਪਾਲ ਸਿੰਘ ਸਮੋਇਆ ਜੀ, ਜਿਹੜੇ ਕਿ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗਿੱਧਾ ਵਰਕਸ਼ਾਪ ਲਗਾਉਂਦੇ ਨੇ। ਉਹਨਾਂ ਦੀ ਕੋਸ਼ਿਸ਼ ਚੱਲ ਰਹੀ ਹੈ ਕਿ ਇਸ ਗਿੱਧੇ ਦੀ ਜਿਹੜੀ ਅਸਲੀ ਵੰਨਗੀ ਹੈ ਉਹਨੂੰ ਪਰੋਸਿਆ ਜਾਵੇ। ਅਸੀਂ ਵੀ ਕਾਮਨਾ ਕਰਦੇ ਹਾਂ ਕਿ ਆਉਂਦੇ ਜਿੰਨਾ ਵੀ ਚਿਹਰੇ ਆਪਣੀ ਸੇਵਾਵਾਂ ਦੇਣ ਉਹਦੇ ਵਿੱਚ ਸਫਲ ਹੋਣ। ਧੰਨਵਾਦ ਜੀ ਪਾਲ ਸਿੰਘ ਜੀ।